ਪਹਿਲੀਆਂ ਜਿਹੜੀਆਂ ਸਰਕਾਰਾਂ ਸੀ ਉਹ ਤਾਂ ਸਿਰਫ 30 ਸੀਟਾਂ ਦੇਖਦੀਆਂ ਸੀ ਕਿ 30 ਸੀਟਾਂ ਹੀ ਹੈ, ਕੋਈ ਨਹੀਂ, ਚਲੋ ਇਹਨਾਂ ਨੂੰ ਇਗਨੋਰ ਕਰੋ। ਹੁਣ ਵਾਲੀ ਜਿਹੜੀ ਸਰਕਾਰ ਹੈ ਇਹ ਇੱਕ ਲਾਰਜੈਸਟ ਜਿਹੜੀ ਮਿਨੋਰਟੀ ਹੈ ਭਾਰਤ ਦੀ, ਇੱਕ ਸਟੇਟ ਦੇ ਵਿੱਚ ਉਹ ਡੋਮੀਨੇਟ ਕਰਦੀ ਹੈ ਤੇ ਪੰਜਾਬ ਦੇ ਵਿੱਚ ਸਿੱਖ ਡੋਮੀਨੇਟ ਕਰਦੀ ਹੈ। ਇਹ ਦੂਜਾ ਇਹ ਦੇਖ ਰਹੀ ਹੈ। ਇਹਨਾਂ ਚਾਰੇ ਸਟੇਟਾਂ ਦੀ ਮਾਨਸਿਕਤਾ ਨੂੰ ਜਿਹੜਾ ਹੈ ਉਹ ਨਾ ਸਮਝਣ ਦਾ ਇੱਕ ਕਾਰਨ ਜਿਹੜਾ ਹੈ ਉਹ ਪਲੱਸ ਹੈ ਇਸ ਗਵਰਨਮੈਂਟ ਦਾ। ਕੇਂਦਰ ਜਿਹੜੀ ਹੈ ਇਹਨੇ ਹਮੇਸ਼ਾ ਹੀ ਜਿਹੜਾ ਹੈ ਉਹ ਸਟੇਟਾਂ ਨੂੰ ਲੜਾ ਕੇ ਰੱਖਿਆ। ਮੈਂ ਦਾਅਵੇ ਨਾਲ ਕਹਿਣਾ ਕਿ ਜੇ ਕੇਂਦਰ ਸਰਕਾਰ ਦੀ ਵਿਚੋਲਗੀ ਤੋਂ ਬਿਨਾਂ, ਕੇਂਦਰ ਸਰਕਾਰ ਦੇ ਦਬਾਅ ਪ੍ਰਭਾਵ ਤੋਂ ਰਹਿਤ ਹੋ ਕੇ, ਰਾਜਨੀਤੀ ਨੂੰ ਪਿੱਛੇ ਛੱਡ ਕੇ ਪੰਜਾਬ ਤੇ ਹਰਿਆਣਾ ਸਟੇਟ ਦੋਨੇ ਇਕੱਠੇ ਹੋ ਕੇ ਬਹਿ ਜਾਂਦੇ ਨੇ ਤੇ ਪਾਣੀਆਂ ਦੇ ਮਸਲੇ ਵੀ ਆਪੇ ਹੱਲ ਹੋ ਜਾਣਗੇ। ਕਿਉਂਕਿ ਸੈਂਟਰ ਦੀ ਵਿਚੋਲਗੀ ਸੀ, ਸੈਂਟਰ ਦਾ ਦਬਾਅ ਸੀ, ਪ੍ਰਭਾਵ ਸੀ। ਇਹਨਾਂ ਸਟੇਟਾਂ ਦੇ ਵਿੱਚ ਸੈਂਟਰ ਦੀਆਂ ਪਾਰਟੀਆਂ ਰਾਜ ਕਰਦੀਆਂ ਸੀ। ਇਸ ਕਰਕੇ ਪੰਜਾਬ ਤੇ ਹਰਿਆਣਾ ਦੇ ਮਸਲੇ ਜਿਹੜੇ ਸੀ ਆਪਸ ਦੇ ਵਿੱਚ ਉਹਨਾਂ ਨੂੰ ਵੀ ਇੰਨਾ ਉਲਝਾ ਕੇ ਰੱਖਿਆ ਗਿਆ ਕਿ ਲੋਕ ਮਨਾਂ ਦੇ ਵਿੱਚ ਵੀ ਨਫ਼ਰਤ ਪੈਦਾ ਹੋਈ। ਸਾਊਥ ਸਟੇਟਾਂ ਦੀ ਉਹ ਇੱਕ ਯੂਨਿਟ ਬਣਾ ਕੇ ਜਿਹੜੀਆਂ ਅੱਜ ਲੜਨ ਲੱਗ ਪਈਆਂ ਆਪਣੇ ਅਧਿਕਾਰਾਂ ਤੋਂ, ਉਹ ਸੁਚੇਤ ਹੋ ਗਈਆਂ। ਉਹਨਾਂ ਨੇ ਇੱਕ ਯੂਨਿਟ ਬਣਾ ਲਿਆ ਸਾਊਥ ਸਟੇਟਾਂ ਨੇ, ਚਾਹੇ ਤਾਮਿਲਨਾਡੂ ਹੈ, ਚਾਹੇ ਕੇਰਲਾ ਹੈ, ਚਾਹੇ ਕਰਨਾਟਕਾ। ਉਹ ਇੱਕ ਯੂਨਿਟ ਬਣਾ ਕੇ ਜਿਹੜਾ ਹੈ ਉਹ ਆਪਣੇ ਰਾਈਟਸ ਲਈ ਜਿਹੜਾ ਉਹ ਲੜ ਰਹੀਆਂ ਤੇ ਸਾਨੂੰ ਵੀ ਜਿਹੜਾ ਹੈ ਉਹ ਯੂਨਿਟ ਬਣਾਉਣਾ ਪਊਗਾ। ਬਣਾਊਗਾ ਕੌਣ? ਕਿਹੜੀ ਪਾਰਟੀ ਯੂਨਿਟ ਬਣਾਊਗੀ? ਮੈਂ ਕਹਿੰਦਾ ਸਾਡੀ ਪਾਰਟੀ ਬਣਾਊਗੀ। ਬਿਲਕੁਲ ਪਾਰਟੀਆਂ ਪੂਟੀਆਂ ਨੇ ਕਿਸੇ ਨੇ ਯੂਨਿਟ ਨਹੀਂ ਬਣਾਉਣਾ। ਕੇਂਦਰ ਸਰਕਾਰ ਪਿਛਲੇ 70 ਸਾਲਾਂ ਤੋਂ ਸਟੇਟਾਂ ਦਾ ਗਲਾ ਘੁੱਟ ਰਹੀ ਹੈ। ਇਕੱਲੇ ਪੰਜਾਬ ਦਾ ਨਹੀਂ, ਜੇ ਐਨਾਲਿਸਿਸ ਕਰੀਏ ਹਰ ਸਟੇਟ ਦਾ ਗਲਾ ਘੁੱਟ ਰਹੀ ਹੈ। ਐਗਰੀਕਲਚਰ ਸਟੇਟ ਸਬਜੈਕਟ ਹੈ, ਕੇਂਦਰ ਕਾਨੂੰਨ ਬਣਾ ਰਿਹਾ ਹੈ। ਐਜੂਕੇਸ਼ਨ ਸਟੇਟ ਸਬਜੈਕਟ ਹੈ, ਕੇਂਦਰ ਕਾਨੂੰਨ ਬਣਾ ਰਿਹਾ ਹੈ। ਹੈਲਥ ਸਟੇਟ ਸਬਜੈਕਟ ਹੈ, ਕੇਂਦਰ ਕਾਨੂੰਨ ਬਣਾ ਰਿਹਾ ਹੈ। ਸਾਡੀ ਜਿਹੜੀ ਮਾਨਸਿਕਤਾ ਜਿਹੜੀ ਹੈ ਉਹ ਕਦੇ ਕੇਂਦਰ ਨੇ ਨਹੀਂ ਸਮਝੀ। ਸਾਡੀ ਦਾ ਮਤਲਬ ਮੈਂ ਇਕੱਲੇ ਪੰਜਾਬ ਦੀ ਨਹੀਂ ਹੁਣ ਕਹਿ ਰਿਹਾ, ਚਾਰ ਸਟੇਟਾਂ ਦੀ, ਨਾ ਹਰਿਆਣੇ ਦੀ ਸਮਝੀ, ਨਾ ਪੰਜਾਬ ਦੀ, ਨਾ ਹਿਮਾਚਲ ਦੀ, ਨਾ ਜੰਮੂ ਕਸ਼ਮੀਰ। ਉਹਦਾ ਕਾਰਨ ਪਤਾ ਕੀ ਹੈ? ਕਿਉਂਕਿ ਚਾਰੇ ਸਟੇਟਾਂ ਦੇ ਵਿੱਚ ਜਿਹੜੇ ਲੋਕ ਵਸਦੇ ਆ ਨਾ, ਉਹ ਇੱਕੋ ਹੀ ਮਾਨਸਿਕਤਾ ਦੇ। ਧਰਮ ਭਾਵੇਂ ਵੱਖਰੇ ਵੱਖਰੇ ਆ, ਕਸ਼ਮੀਰ 'ਚ ਮੁਸਲਮਾਨ ਹੈ, ਹਰਿਆਣਾ ਔਰ ਹਿਮਾਚਲ ਦੇ ਵਿੱਚ ਬਹੁ ਗਿਣਤੀ ਹਿੰਦੂਆਂ ਦੀ ਹੈ, ਪੰਜਾਬ ਦੇ ਵਿੱਚ ਬਹੁ ਗਿਣਤੀ ਸਿੱਖਾਂ ਦੀ ਹੈ, ਪਰ ਮਾਨਸਿਕਤਾ ਜਿਹੜੀ ਹੈ ਉਹ ਚਾਰੇ ਸਟੇਟਾਂ ਦੇ ਲੋਕਾਂ ਦੀ ਜਿਹੜੀ ਹੈ ਉਹ ਸੇਮ ਹੈ। ਔਰ ਸਮਝੀ ਕਿਉਂ ਨਹੀਂ ਗਈ? ਮੈਂ ਸਮਝਦਾ ਕਿ ਇਹਦਾ ਕਾਰਨ ਇੱਕੋ ਹੀ ਹੈ ਕਿ ਅਸੀਂ ਚਾਰੇ ਸਟੇਟਾਂ ਦੇ ਵਿੱਚੋਂ ਸਿਰਫ 30 MP ਜਿਹੜੇ ਆ ਉਹਨਾਂ ਨੂੰ ਦਿੰਦੇ ਆ, ਤੇ ਕੱਲਾ ਰਾਜਸਥਾਨ 25 ਦੇ ਦਿੰਦਾ ਤੇ ਕੱਲਾ ਯੂਪੀ 85 ਦੇ ਦਿੰਦਾ। ਸਾਡੀ ਇਸ ਕਰਕੇ ਕਦੇ ਵੀ ਜਿਹੜਾ ਹੈ ਕੇਂਦਰ ਸਰਕਾਰ ਨੇ ਮਾਨਸਿਕਤਾ ਨੂੰ ਨਹੀਂ ਸਮਝਿਆ। ਤੇ ਜਿਹੜੀ ਹੁਣ ਵਾਲੀ ਸਰਕਾਰ ਹੈ, ਪਹਿਲੀਆਂ ਜਿਹੜੀਆਂ ਸਰਕਾਰਾਂ ਸੀ ਉਹ ਤਾਂ ਸਿਰਫ 30 ਸੀਟਾਂ ਦੇਖਦੀਆਂ ਸੀ ਕਿ 30 ਸੀਟਾਂ ਹੀ ਹੈ, ਕੋਈ ਨਹੀਂ, ਚਲੋ ਇਹਨਾਂ ਨੂੰ ਇਗਨੋਰ ਕਰੋ। ਹੁਣ ਵਾਲੀ ਜਿਹੜੀ ਸਰਕਾਰ ਹੈ ਇਹ ਇੱਕ ਲਾਰਜੈਸਟ ਜਿਹੜੀ ਮਿਨੋਰਟੀ ਹੈ ਭਾਰਤ ਦੀ, ਇੱਕ ਸਟੇਟ ਦੇ ਵਿੱਚ ਉਹ ਡੋਮੀਨੇਟ ਕਰਦੀ ਹੈ ਤੇ ਪੰਜਾਬ ਦੇ ਵਿੱਚ ਸਿੱਖ ਡੋਮੀਨੇਟ ਕਰਦੀ ਹੈ। ਇਹ ਦੂਜਾ ਇਹ ਦੇਖ ਰਹੀ ਹੈ। ਇਹਨਾਂ ਚਾਰੇ ਸਟੇਟਾਂ ਦੀ ਮਾਨਸਿਕਤਾ ਨੂੰ ਜਿਹੜਾ ਹੈ ਉਹ ਨਾ ਸਮਝਣ ਦਾ ਇੱਕ ਕਾਰਨ ਜਿਹੜਾ ਹੈ ਉਹ ਪਲੱਸ ਹੈ ਇਸ ਗਵਰਨਮੈਂਟ ਦਾ। ਉਹਨਾਂ ਨੂੰ ਇਹ ਲੱਗਦਾ ਹੈ ਕਿ ਦੋ ਸਟੇਟਾਂ ਦੇ ਵਿੱਚ ਮਿਨੋਰਟੀਜ਼ ਜਿਹੜੀਆਂ ਨੇ ਉਹ ਡੋਮੀਨੇਟ ਕਰਦੀਆਂ ਤੇ ਪਹਿਲੀਆਂ ਸਰਕਾਰਾਂ ਜਿਹੜੀਆਂ ਸੀ ਉਹਨਾਂ ਨੂੰ ਇਹ ਲੱਗਦਾ ਸੀ ਵੀ 30 ਸੀਟਾਂ ਕੀ ਫਰਕ ਪੈਂਦਾ ਹੈ। ਕੇਂਦਰ ਜਿਹੜੀ ਹੈ ਇਹਨੇ ਹਮੇਸ਼ਾ ਹੀ ਜਿਹੜਾ ਹੈ ਉਹ ਸਟੇਟਾਂ ਨੂੰ ਲੜਾ ਕੇ ਰੱਖਿਆ। ਮੈਂ ਦਾਅਵੇ ਨਾਲ ਕਹਿਣਾ ਕਿ ਜੇ ਕੇਂਦਰ ਸਰਕਾਰ ਦੀ ਵਿਚੋਲਗੀ ਤੋਂ ਬਿਨਾਂ, ਕੇਂਦਰ ਸਰਕਾਰ ਦੇ ਦਬਾਅ ਪ੍ਰਭਾਵ ਤੋਂ ਰਹਿਤ ਹੋ ਕੇ, ਰਾਜਨੀਤੀ ਨੂੰ ਪਿੱਛੇ ਛੱਡ ਕੇ ਪੰਜਾਬ ਤੇ ਹਰਿਆਣਾ ਸਟੇਟ ਦੋਨੇ ਇਕੱਠੇ ਹੋ ਕੇ ਬਹਿ ਜਾਂਦੇ ਨੇ ਤੇ ਪਾਣੀਆਂ ਦੇ ਮਸਲੇ ਵੀ ਆਪੇ ਹੱਲ ਹੋ ਜਾਣਗੇ। ਕਿਉਂਕਿ ਸੈਂਟਰ ਦੀ ਵਿਚੋਲਗੀ ਸੀ, ਸੈਂਟਰ ਦਾ ਦਬਾਅ ਸੀ, ਪ੍ਰਭਾਵ ਸੀ। ਇਹਨਾਂ ਸਟੇਟਾਂ ਦੇ ਵਿੱਚ ਸੈਂਟਰ ਦੀਆਂ ਪਾਰਟੀਆਂ ਰਾਜ ਕਰਦੀਆਂ ਸੀ। ਇਸ ਕਰਕੇ ਪੰਜਾਬ ਤੇ ਹਰਿਆਣਾ ਦੇ ਮਸਲੇ ਜਿਹੜੇ ਸੀ ਆਪਸ ਦੇ ਵਿੱਚ ਉਹਨਾਂ ਨੂੰ ਵੀ ਇੰਨਾ ਉਲਝਾ ਕੇ ਰੱਖਿਆ ਗਿਆ ਕਿ ਲੋਕ ਮਨਾਂ ਦੇ ਵਿੱਚ ਵੀ ਨਫ਼ਰਤ ਪੈਦਾ ਹੋਈ। ਅੱਜ ਜ਼ਰੂਰਤ ਹੈ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਇਕੱਠੇ ਹੋਣ ਦੀ। ਔਰ ਖੂਬਸੂਰਤੀ ਦੇਖੋ, ਸਾਊਥ ਸਟੇਟਾਂ ਦੀ ਉਹ ਇੱਕ ਯੂਨਿਟ ਬਣਾ ਕੇ ਜਿਹੜੀਆਂ ਅੱਜ ਲੜਨ ਲੱਗ ਪਈਆਂ ਆਪਣੇ ਅਧਿਕਾਰਾਂ ਤੋਂ, ਉਹ ਸੁਚੇਤ ਹੋ ਗਈਆਂ। ਉਹਨਾਂ ਨੇ ਇੱਕ ਯੂਨਿਟ ਬਣਾ ਲਿਆ ਸਾਊਥ ਸਟੇਟਾਂ ਨੇ, ਚਾਹੇ ਤਾਮਿਲਨਾਡੂ ਹੈ, ਚਾਹੇ ਕੇਰਲਾ ਹੈ, ਚਾਹੇ ਕਰਨਾਟਕਾ। ਉਹ ਇੱਕ ਯੂਨਿਟ ਬਣਾ ਕੇ ਜਿਹੜਾ ਹੈ ਉਹ ਆਪਣੇ ਰਾਈਟਸ ਲਈ ਜਿਹੜਾ ਉਹ ਲੜ ਰਹੀਆਂ ਤੇ ਸਾਨੂੰ ਵੀ ਜਿਹੜਾ ਹੈ ਉਹ ਯੂਨਿਟ ਬਣਾਉਣਾ ਪਊਗਾ। ਬਣਾਊਗਾ ਕੌਣ? ਕਿਹੜੀ ਪਾਰਟੀ ਯੂਨਿਟ ਬਣਾਊਗੀ? ਮੈਂ ਕਹਿੰਦਾ ਸਾਡੀ ਪਾਰਟੀ ਬਣਾਊਗੀ। ਬਿਲਕੁਲ ਪਾਰਟੀਆਂ ਪੂਟੀਆਂ ਨੇ ਕਿਸੇ ਨੇ ਯੂਨਿਟ ਨਹੀਂ ਬਣਾਉਣਾ।
ਇਹ ਯੂਨਿਟ ਉਦੋਂ ਬਣੂਗਾ ਜਦੋਂ ਤੁਹਾਡਾ ਯੂਥ ਜਿਹੜਾ ਹੈ ਉਹ ਖੇਤਰੀ ਪੋਲਿਟਿਕਸ ਦੇ ਵਿੱਚ ਆਊਗਾ। ਆਪਣੀ ਆਪਣੀ ਸਟੇਟ ਦੀ ਜਦੋਂ ਪੋਲਿਟਿਕਸ ਦੇ ਵਿੱਚ ਯੂਥ ਆਊਗਾ ਤੇ ਯੂਥ ਜਦੋਂ ਫਿਰ ਪੋਲਿਟਿਕਸ ਦੇ ਵਿੱਚ ਕਾਮਯਾਬ ਹੋਊਗਾ ਤੇ ਸਾਡਾ ਇਹ ਯੂਨਿਟ ਬਣ ਸਕਦਾ। ਸਾਊਥ ਸਟੇਟਾਂ ਦੇ ਵਿੱਚ ਵੀ ਇਦਾਂ ਹੀ ਬਣਿਆ। ਉੱਥੋਂ ਦਾ ਜਿਹੜਾ ਯੂਥ ਜਿਹੜਾ ਹੈ ਨਾ ਉਹ ਜਦੋਂ ਪੋਲਿਟਿਕਸ ਦੇ ਵਿੱਚ ਆਇਆ ਤੇ ਕਾਮਯਾਬ ਹੋਇਆ ਤੇ ਉਹਨਾਂ ਨੇ ਜਿਹੜਾ ਹੈ ਉਹ ਯੂਨਿਟ ਬਣਾਇਆ। ਅੱਜ ਸਾਨੂੰ ਯੂਨਿਟ ਬਣਾ ਕੇ ਤੇ ਕੰਮ ਕਰਨ ਦੀ ਜਿਹੜੀ ਹੈ ਉਹ ਬਹੁਤ ਵੱਡੀ ਜ਼ਰੂਰਤ ਹੈ। ਇਹ ਯੂਨੀਵਰਸਿਟੀ ਇਹਦਾ ਜਿਹੜਾ ਪੁਰਾਣਾ ਖਾਸਾ ਜਿਹੜਾ ਹੈ ਉਹ ਬਹਾਲ ਰਹਿਣਾ ਚਾਹੀਦਾ। ਮੈਂ ਬਹੁਤਾ ਲੰਮਾ ਸਮਾਂ ਤੁਹਾਡਾ ਨਹੀਂ ਲੈਣਾਗਾ। ਅਸੀਂ ਹਰ ਪੱਖ ਤੋਂ ਤੁਹਾਡੇ ਜਿਹੜੇ ਆ ਉਹ ਨਾਲ ਹੈ। ਸਰਦਾਰ ਆਗਿਆਪਾਲ ਸਿੰਘ ਬੈਠੇ ਨੇ, ਗੁਰਜੀਤ ਸਿੰਘ ਬੈਠੇ ਨੇ, ਸ਼ਾਹਪੁਰ ਬੈਠੇ ਨੇ, ਇਹ ਇੱਥੇ ਹੀ ਤੁਹਾਡੇ ਵਿੱਚ ਬੈਠਦੇ ਨੇ। 10 ਤਰੀਕ ਨੂੰ ਜਿਹੜਾ ਵੀ ਤੁਸੀਂ ਪ੍ਰੋਗਰਾਮ ਉਹ ਲੈ ਕੇ ਆ, ਜੋ ਵੀ ਸਾਡੇ ਤੋਂ ਤੁਸੀਂ ਤਵੱਜੋ ਕਰਦੇ ਹੋ ਔਰ ਜਿੰਨੀ ਕੁ ਅਕਾਲ ਪੁਰਖ ਨੇ ਸਾਨੂੰ ਸਮਰੱਥਾ ਦਿੱਤੀ ਹੈ, ਇਹ ਵੀ ਤੁਹਾਡੇ ਵਿੱਚ ਬੈਠੇ ਨੇ, ਇਹ ਦੱਸ ਦੇਣਗੇ ਸਾਨੂੰ। ਆਪਾਂ ਸਾਰੇ ਨਾਲ ਮਿਲ ਕੇ ਵੱਧ ਤੋਂ ਵੱਧ 10 ਤਰੀਕ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜਿਹੜਾ ਸਹਿਯੋਗ ਦੇਵਾਂਗੇ। ਮੈਂ ਸਾਰਿਆਂ ਨੂੰ ਈਯੂ ਦੀ ਜਿਹੜੀ ਜਿੰਨੇ ਵੀ ਇੱਥੇ ਮੋਰਚਾ ਬਚਾਓ ਅੰਦੋਲਨ ਦੇ ਨੌਜਵਾਨ ਬੈਠੇ ਆ, ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।